नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਦੇ ਜਸਟਿਸ MJ ਖੰਨਾ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਇੰਟਰਿਮ ਬੇਲ ਦੇਣ ਤੇ ਵਿਚਾਰ ਕਰ ਸਕਦੇ ਹਾਂ। ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨਗੇ। ਦੱਸ ਦਈਏ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਅਮੇਠੀ ਤੋਂ ਚੋਣ ਲੜਦੇ ਰਹੇ ਹੈ, ਪਰ ਸਾਲ 2019 ਚ ਸਮ੍ਰਿਤੀ ਇਰਾਨੀ ਨੇ ਉਹਨਾਂ ਨੂੰ ਅਮੇਠੀ ਤੋਂ ਚੋਣ ਹਰਾਤਾ ਸੀਗਾ। ਇਸ ਕਰਕੇ ਹੁਣ ਉਹ ਰਾਏਬਰੇਲੀ ਦੀ ਸੀਟ ਤੋਂ ਚੋਣ ਲੜਨਗੇ। ਰਾਏਬਰੇਲੀ ਤੋਂ ਪਹਿਲਾਂ ਸੋਨੀਆ ਗਾਂਧੀ ਚੋਣ ਲੜਦੀ ਰਹੀ ਹੈ, ਇੰਦਰਾ ਗਾਂਧੀ ਵੀ ਚੋਣ ਲੜਦੀ ਰਹੀ ਹੈ ਤੇ ਹੁਣ ਉਹਨਾਂ ਦੇ ਥਾਂ ਤੇ ਰਾਹੁਲ ਗਾਂਧੀ ਉੱਥੋਂ ਚੋਣ ਲੜਨਗੇ ਤੇ ਅਮੇਠੀ ਦੀ ਸੀਟ ਤੋਂ ਸੋਨੀਆ ਗਾਂਧੀ ਦੇ ਨਿੱਜੀ ਸੈਕਟਰੀ ਕੇਐਲ ਸ਼ਰਮਾ ਚੋਣ ਲੜਨਗੇ। ਰਾਹੁਲ ਗਾਂਧੀ ਦੇ ਅਮੇਠੀ ਦੀ ਸੀਟ ਨੂੰ ਛੱਡ ਕੇ ਰਾਏਬਰੇਲੀ ਦੀ ਸੀਟ ਤੋਂ ਚੋਣ ਲੜਨ ਵਾਲੇ ਫੈਸਲੇ ਤੇ ਨਰਿੰਦਰ ਮੋਦੀ ਨੇ ਹਮਲਾ ਬੋਲਿਆ। ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਹਿੰਦਾ ਕਿ ਅੱਜ ਉਹ ਭੱਜਣ ਨਾ ਤੇ ਲੜਨ। ਉਹਨਾਂ ਨੇ ਕਿਹਾ ਕਿ ਹੁਣ ਨਾ ਐਗਜ਼ਿਟ ਪੋਲ ਦੀ ਲੋੜ ਹੈ, ਨਾ ਓਪੀਨੀਅਨ ਪੋਲ ਦੀ ਲੋੜ ਹੈ, ਰਿਜ਼ਲਟ ਕਲੀਅਰ ਹੈ। ਰਾਹੁਲ ਗਾਂਧੀ ਦੇ ਇਸ ਫੈਸਲੇ ਤੇ ਉੱਤਰ ਪ੍ਰਦੇਸ਼ ਦੇ ਬੀਜੇਪੀ ਦੇ ਸੂਬਾ ਪ੍ਰਧਾਨ ਭੁਪਿੰਦਰ ਚੌਧਰੀ ਨੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਉੱਤਰ ਪ੍ਰਦੇਸ਼ ਤੋਂ ਪਲਾਇਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਰਾਏਬਰੇਲੀ ਤੋਂ ਸੋਨੀਆ ਗਾਂਧੀ ਛੱਡ ਕੇ ਭੱਜੀ ਸੀ, ਹੁਣ ਅਮੇਠੀ ਤੋਂ ਰਾਹੁਲ ਗਾਂਧੀ ਛੱਡ ਕੇ ਭੱਜਿਆ ਹੈ। ਇਹ 5 ਸਾਲਾਂ 'ਚ ਇੱਕ ਵਾਰ ਵੀ ਨਾ ਰਾਏਬਰੇਲੀ ਆਏ ਨਾ ਅਮੇਠੀ ਆਏ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਦੇ ਪੋਤੇ ਪ੍ਰਜਲਾ ਰੋਨਾ ਦੀ CD ਵਾਲੇ ਮਾਮਲੇ ਤੇ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਪ੍ਰਜਲਾ ਰੋਨਾ ਦੇ ਖਿਲਾਫ ਹੁਣ ਬਲਾਤਕਾਰ ਦਾ ਕੇਸ ਵੀ ਜੋੜ ਦਿੱਤਾ ਗਿਆ ਹੈ। ਦੱਸ ਦਈਏ ਕਿ ਉਹਨਾਂ ਦੇ 3000 ਵੀਡੀਓ CDs ਵਾਇਰਲ ਹੋ ਰਹੀਆਂ। ਮਣੀਪੁਰ ਦੇ ਵਿੱਚ ਚੱਲ ਰਹੇ ਵਾਇਲੈਂਸ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ ਤੇ ਇਸ ਵਾਇਲੈਂਸ ਦੇ 1 ਸਾਲ 'ਚ 226 ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ 1500 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 60000 ਤੋਂ ਜ਼ਿਆਦਾ ਲੋਕਾਂ ਨੂੰ ਪ੍ਰਵਾਸ ਕਰਨਾ ਪਿਆ ਹੈ। ਬੀਜੇਪੀ ਨੇ ਉੱਤਰ ਪ੍ਰਦੇਸ਼ ਦੀ ਕੈਸਰਗੰਜ ਸੀਟ ਤੋਂ ਬ੍ਰਿਜ ਭੂਸ਼ਣ ਦੇ ਪੁੱਤਰ ਨੂੰ ਲੋਕ ਸਭਾ ਦਾ ਟਿਕਟ ਦਿੱਤਾ ਹੈ। ਉਸ ਤੋਂ ਬਾਅਦ ਦੇਸ਼ ਦੀ ਮਹਿਲਾ ਪਹਿਲਵਾਨਾਂ ਨਾਰਾਜ਼ ਹੋ ਗਈਆਂ ਹਨ। ਕਈ ਮਹਿਲਾ ਪਹਿਲਵਾਨ ਨੇ ਟਵਿੱਟਰ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੁਲਕ ਦੀ ਓਲੰਪਿਕ ਮੈਡਲਿਸਟ ਸਾਕਸ਼ੀ ਮਲਿਕ ਨੇ ਲਿਖਿਆ ਹੈ ਕਿ ਅੱਜ ਮੁਲਕ ਦੀ ਬੇਟੀਆਂ ਹਾਰ ਗਈਆਂ ਹਨ ਅਤੇ ਬ੍ਰਿਜ ਭੂਸ਼ਣ ਜਿੱਤ ਗਿਆ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਉਹ ਹੈਗੀ ਅਰਵਿੰਦ ਕੇਜਰੀਵਾਲ ਵਾਲੀ। ਅਰਵਿੰਦ ਕੇਜਰੀਵਾਲ ਵਾਲੇ ਮਾਮਲੇ ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਸੀ। ਜਸਟਿਸ MJ ਖੰਨਾ ਦੀ ਬੈਂਚ ਇਸ ਤੇ ਸੁਣਵਾਈ ਕਰ ਰਹੀ ਸੀ ਤੇ ਜਿਹੜਾ ED ਵੱਲੋਂ ਵਕੀਲ ਪੇਸ਼ ਹੋਇਆ ਸੀ SV ਰਾਜੂ, ਉਹ ਲਗਾਤਾਰ ਇਹ ਦਲੀਲਾਂ ਦੇ ਰਿਹਾ ਸੀਗਾ ਕਿ ਦੇਖੋ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈਗੀ ਇਹ ਜਾਇਜ਼ ਹੈ। MJ ਖੰਨਾ ਹੋਰਾਂ ਨੇ ਪੁੱਛਿਆ ਕਿ ਦੱਸੋ ਤੁਸੀਂ ਕੀ ਕੁਝ ਰਿਕਵਰ ਕੀਤਾ ਇਸ ਮਾਮਲੇ 'ਚ। ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕੋਈ ਪ੍ਰਾਪਰਟੀ ਵਗੈਰਾ ਅਟੈਚ ਕੀਤੀ ਉਹ ਵੀ ਦੱਸ ਦਿਓ ਤੇ SV ਰਾਜੂ ਹੋਰਾਂ ਕੋਲ ਕੋਈ ਪ੍ਰੋਪਰ ਤਾਮਝਾਮ ਨਹੀਂ ਸੀ। ਉਸ ਤੋਂ ਬਾਅਦ ਫਿਰ MJ ਖੰਨਾ ਹੋਰਾਂ ਨੇ ਕਿਹਾ ਕਿ ਦੇਖੋ 2 ਘੰਟੇ ਹੋ ਗਏ ਹਨ ਤੇ ਅੱਜ ਵੀ ਇਸ ਮਾਮਲੇ ਦੀ ਸੁਣਵਾਈ ਪੂਰੀ ਹੁੰਦੀ ਨਹੀਂ ਲੱਗ ਰਹੀ। ਆਪਾਂ ਅਗਲੇ ਮੰਗਲਵਾਰ ਨੂੰ ਬਹਿ ਕੇ ਇਹਦੀ ਤੇ ਸੁਣਵਾਈ ਕਰ ਲਾਂਗੇ ਤੇ ਕੋਰਟ ਨੇ 7 ਮਈ ਦੀ ਅਗਲੀ ਡੇਟ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੁਝ ਸਮਝ ਆ ਰਿਹਾ ਕਿ ਇਹ ਜਿਹੜਾ ਪ੍ਰੋਸੈਸ ਹੈ ਲੰਬਾ ਚੱਲੂਗਾ ਤੇ ਸਾਨੂੰ ਮਤਲਬ ਇਸ ਤੇ ਵਿਚਾਰ ਕਰਨਾ ਪਊਗਾ ਕਿ ਅਸੀਂ ਇਹਨੂੰ ਇੰਟਰਮ ਰਿਲੀਫ ਦੇ ਸਕਦੇ ਹਾਂ ਅਰਵਿੰਦ ਕੇਜਰੀਵਾਲ ਨੂੰ। ਐ ਨਹੀਂ, ਮੇਰੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਜੱਜ ਹੈਗੇ ਆ ਉਹ ਇੰਟਰਮ ਰਿਲੀਫ ਦੇ ਸਕਦੇ ਹਨ। ਉਹਦਾ ਰੀਜ਼ਨ ਇਹ ਹੈ ਕਿ ਦਿੱਲੀ 'ਚ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੈ ਉਹ 25 ਮਈ ਨੂੰ ਹੈਗਾ ਤੇ ਇਸ ਕਰਕੇ ਚੋਣਾਂ ਫੇਰ ਪਲੇਗਰਾਉਂਡ ਇੱਕ ਜੱਜਾਂ ਦੇ ਦਿਮਾਗ 'ਚ ਵੀ ਹੈਗਾ। ਇਸ ਕਰਕੇ ਉਹਨਾਂ ਨੂੰ ਇੱਕ ਇੰਟਰਮ ਰਿਲੀਫ ਦਿੱਤਾ ਜਾ ਸਕਦਾ। ਜੇ ਅਰਵਿੰਦ ਕੇਜਰੀਵਾਲ ਨੂੰ 7 ਮਈ ਨੂੰ ਜ਼ਮਾਨਤ ਮਿਲਦੀ ਹੈ, ਜੇ ਉਹ ਬਾਹਰ ਆਉਂਦੇ ਹੈਗੇ ਆ ਤੇ ਦਿੱਲੀ ਦਾ ਜਿਹੜਾ ਇਲੈਕਸ਼ਨ ਹੈਗਾ ਉਹ ਇੱਕ ਨਵਾਂ ਰੰਗ ਫੜ ਲੂਗਾ ਤੇ ਇੱਕ ਨਵੇਂ ਤਰੀਕੇ ਨਾਲ ਜਿਹੜਾ ਪੂਰਾ ਇੱਕ ਨੈਰੇਟਿਵ ਸਿਰਜਿਆ ਜਾਊਗਾ ਤੇ ਉੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਜ਼ਬੂਤ ਹੋ ਸਕਦੀ ਹੈ। ਤੇ ਜਿਹੜਾ ਜਸਟਿਸ MJ ਖੰਨਾ ਹੋਰਾਂ ਨੂੰ ਇਹ ਕਿਉਂ ਕਹਿਣਾ ਪਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਇੰਟਰਿਮ ਰਿਲੀਫ ਦੇਣ ਤੇ ਵਿਚਾਰ ਕਰ ਸਕਦੇ ਹਾਂ, ਉਹਦੇ ਕਈ ਗਰਾਊਂਡ ਹੈਗੇ ਆ। ਇੱਕ ਤਾਂ ਇਹ ਕਿ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਕਿਸੇ ਵੀ ਕਿਸਮ ਦੀ ਰਿਕਵਰੀ ਨਹੀਂ ਹੋਈ ਹੈ, ਨਾ ਹੀ ਉਹਨਾਂ ਦੇ ਕੁਝ ਅਟੈਚ ਕੀਤਾ ਗਿਆ। ਇਸ ਤੋਂ ਇਲਾਵਾ ਪੂਰੀ ਕੇਸ ਹਿਸਟਰੀ ਦੇਖੋਗੇ ਤਾਂ ਅਰਵਿੰਦ ਕੇਜਰੀਵਾਲ ਨੂੰ ਮੇਨ ਪਲੇਅਰ ਐਸਟੈਬਲਿਸ਼ ਕਰਨਾ ED ਵਾਸਤੇ ਔਖਾ ਹੋ ਰਿਹਾ ਹੈ ਤੇ ਜੱਜ ਨੇ ਜਿਹੜੀ ਪਿਛਲੀ ਤਾਰੀਖ ਸੀਗੀ ਉਦੋਂ ਵੀ ਇਹਨਾਂ ਤੋਂ ਪੁੱਛਿਆ ਸੀਗਾ ED ਵਾਲਿਆਂ ਤੋਂ, ਤੁਸੀਂ ਮਤਲਬ ਕੁਝ ਤਾਂ ਪ੍ਰੂਫ ਕਰੋਗੇ ਨਾ ਕਿ ਕਿਉਂ ਅਰਵਿੰਦ ਕੇਜਰੀਵਾਲ ਨੂੰ ਅੰਦਰ ਰੱਖਿਆ ਜਾਵੇ। ਉਸ ਤਾਰੀਖ 'ਚ ਆਪਾਂ ਨੂੰ ਪਤਾ ਕਿ ਪਿਛਲੀ ਤਾਰੀਖਾਂ 'ਚ ਕਿੰਨਾ ਰੌਲਾ ਪਿਆ ਸੀਗਾ। ED ਵਾਲੇ ਕਹਿ ਰਹੇ ਸੀਗੇ ਕਿ ਇਹ ਤਾਂ ਦੇਖੋ ਜੀ ਮਿੱਠੀਆਂ ਚੀਜ਼ਾਂ ਖਾ ਰਿਹਾ ਆਪਣੇ ਸ਼ੂਗਰ ਲੈਵਲ ਨੂੰ ਵਧਾਉਣ ਵਾਸਤੇ ਤਾਂ ਕਿ ਮਿਡਲ ਗਰਾਊਂਡ ਤੇ ਇਹ ਜ਼ਮਾਨਤ ਲੈ ਸਕੇ। ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ। ਉਸ ਤੋਂ ਇਲਾਵਾ ਜਿਹੜੇ ED ਹੈਗੀ ਆ ਉਹਨੇ ਮੀਡੀਆ ਨੂੰ ਜਿਹੜੇ ਬਰੀਫ ਨੋਟ ਭੇਜੇ ਸੀਗੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਇਸ ਪੂਰੇ ਮਾਮਲੇ ਦਾ 100 ਕਰੋੜ
ਸ਼ਰਾਬ ਵਾਲੇ ਮਾਮਲੇ ਦਾ ਮਾਸਟਰਮਾਈਂਡ ਹੈਗਾ। ਪਰ ਹੁਣ ਉਹਨਾਂ ਨੂੰ ਜਿਹੜਾ ਸੁਪਰੀਮ ਕੋਰਟ ਹੈਗਾ ਉਹਦੇ ਅੱਗੇ ਇਹ ਸਾਰਾ ਕੁਝ ਪ੍ਰੂਵ ਕਰਨ 'ਚ ਦਿੱਕਤ ਆ ਰਹੀ ਹੈ। ਇਸ ਕਰਕੇ ਹੀ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈਗੇ MJ ਖੰਨਾ, ਉਹਨਾਂ ਨੇ ਕਿਹਾ ਹੈ ਕਿ ਇਹ ਮਾਮਲਾ ਤੁਹਾਡੇ ਚੀਜ਼ਾਂ ਤੁਸੀਂ ਪੇਸ਼ ਨਹੀਂ ਕਰ ਰਹੇ, ਇਸ ਕਰਕੇ ਇਹ ਮਾਮਲਾ ਥੋੜਾ ਲੰਬਾ ਚੱਲੂਗਾ। ਜੇ ਲੰਬਾ ਚੱਲੂਗਾ ਤਾਂ ਫਿਰ ਸਾਨੂੰ ਕੋਈ ਵਿਚਾਰ ਕਰਨਾ ਪਊਗਾ ਕਿ ਅਸੀਂ ਇੰਟਰਿਮ ਰਿਲੀਫ ਅਰਵਿੰਦ ਕੇਜਰੀਵਾਲ ਨੂੰ ਇੰਟਰਿਮ ਜ਼ਮਾਨਤ ਦੇ ਦਈਏ। ਤੇ ਮੇਰੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਨੂੰ ਅਗਲੀ ਤਾਰੀਖ ਤੇ ਇੰਟਰਿਮ ਰਿਲੀਫ ਮਿਲ ਜੂਗਾ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਰਾਹੁਲ ਗਾਂਧੀ ਬਾਰੇ। ਕੱਲ ਪੂਰੀ ਰਾਤ ਤੋਂ ਹੀ ਇੱਕ ਖਬਰ ਚੱਲਦੀ ਰਹੀ ਕਿ ਜਿਹੜਾ ਰਾਹੁਲ ਗਾਂਧੀ ਹੈਗਾ ਉਹ ਅਮੇਠੀ ਤੋਂ ਚੋਣ ਲੜੂਗਾ ਜਾਂ ਰਾਏਬਰੇਲੀ ਤੋਂ ਚੋਣ ਲੜੂਗਾ। ਤੇ ਜਿਹੜੇ ਮੁਲਕ ਭਰ ਦੇ ਸਾਰੇ ਪੋਲੀਟੀਕਲ ਜਰਨਲਿਸਟ ਸੀਗੇ ਉਹ ਅਮੇਠੀ ਪਹੁੰਚੇ ਹੋਏ ਸੀਗੇ। ਕਈਆਂ ਨੇ ਤਾਂ ਉੱਥੇ ਜਿਹੜੀ ਹੋਟਲਾਂ ਦੀ ਬੁਕਿੰਗ ਸੀਗੀ ਉਹ ਵੀ ਚੈੱਕ ਕਰ ਲਈ ਕਿ ਕਿਹੜੇ ਵਰਕਰਾਂ ਨੇ ਇਹ ਹੋਟਲਾਂ ਦੀ ਬੁਕਿੰਗ ਕਰਾਈ ਹੋਈ ਹੈ। ਜਿਹੜੇ ਫਲੈਕਸ ਬੋਰਡ ਉਤਰ ਰਹੇ ਸੀਗੇ, ਲੋਕ ਜਿਹੜੇ ਖੰਭਿਆਂ ਤੇ ਟੰਗ ਰਹੇ ਸੀਗੇ ਫਲੈਕਸ ਬੋਰਡ, ਉਹਨਾਂ ਦੇ ਵੀ ਇੰਟਰਵਿਊ ਕਰੀ ਜਾ ਰਹੇ ਸੀਗੇ। ਤੇ ਜਿਹੜਾ ਪੂਰਾ ਮੁਲਕ 'ਚ ਨਾ ਇਹ ਇੱਕ ਗਹਿਮਾ ਗਹਿਮੀ ਸੀਗੀ ਜਰਨਲਿਸਟਾਂ ਦੇ ਵਿੱਚ ਵੀ ਤੇ ਪੋਲੀਟੀਕਲ ਮਾਹੌਲ ਦੇ ਵਿੱਚ ਕਿ ਰਾਹੁਲ ਗਾਂਧੀ ਕਿੱਥੋਂ ਚੋਣ ਲੜੂਗਾ। ਤੇ ਅੱਜ ਫਾਈਨਲ ਸਵੇਰੇ ਪਤਾ ਲੱਗਿਆ ਕਿ ਰਾਹੁਲ ਗਾਂਧੀ ਰਾਏਬਰੇਲੀ ਤੋਂ ਚੋਣ ਲੜੂਗਾ। ਰਾਏਬਰੇਲੀ ਤੋਂ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਸਾਂਸਦ ਰਹਿ ਚੁੱਕੀ ਹੈ ਤੇ ਸੋਨੀਆ ਗਾਂਧੀ ਵੀ ਉੱਥੋਂ ਸਾਂਸਦ ਰਹਿ ਚੁੱਕੀ ਹੈ। ਤੇ ਅਮੇਠੀ ਤੋਂ ਪਹਿਲਾਂ ਰਾਹੁਲ ਗਾਂਧੀ ਚੋਣ ਲੜਦਾ ਹੁੰਦਾ ਸੀਗਾ। ਸਾਲ 2019 'ਚ ਸਮ੍ਰਿਤੀ ਇਰਾਨੀ ਨੇ ਉਹਨਾਂ ਨੂੰ ਚੋਣ ਹਰਾਤਾ ਸੀਗਾ। ਉਸ ਤੋਂ ਬਾਅਦ ਹੀ ਲਗਾਤਾਰ ਕਿਤੇ ਨਾ ਕਿਤੇ ਰਾਹੁਲ ਗਾਂਧੀ ਦਾ ਮੋਰਾਲ ਡਾਊਨ ਹੋਇਆ ਯੂਪੀ ਬਾਰੇ, ਤੇ ਰਾਹੁਲ ਗਾਂਧੀ ਨੇ ਅਮੇਠੀ ਮੁੜ ਕੇ ਦੇਖਿਆ ਹੀ ਨਹੀਂ। ਪਿਛਲੇ 5 ਸਾਲਾਂ ਤੋਂ ਇੱਕ ਵਾਰ ਵੀ ਅਮੇਠੀ ਰਾਹੁਲ ਗਾਂਧੀ ਨਹੀਂ ਗਿਆ। ਤੇ ਸੋਨੀਆ ਗਾਂਧੀ ਰਾਏਬਰੇਲੀ ਤੋਂ ਸਾਂਸਦ ਚੁਣ ਕੇ ਆਈ ਸੀਗੇ। ਹੁਣ ਉਹ ਰਾਜ ਸਭਾ 'ਚ ਚਲੇ ਗਏ ਹਨ, ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰ ਚੁਣ ਕੇ ਗਏ ਹਨ। ਤੇ ਉਹਨਾਂ ਨੇ ਐਕਟਿਵ ਪੋਲਿਟਿਕਸ ਤੋਂ, ਜਿਹੜੀ ਇਲੈਕਟੋਰਲ ਪੋਲਿਟਿਕਸ ਉਹ ਤੋਂ ਕਿਤੇ ਨਾ ਕਿਤੇ ਸੰਨਿਆਸ ਲੈ ਲਿਆ। ਜਦੋਂ ਉਹ ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰ ਚੁਣੀ ਜਾ ਰਹੀ ਸੀ ਉਦੋਂ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਸੀਗਾ। ਹੁਣ ਰਾਹੁਲ ਗਾਂਧੀ ਦੀ ਹਿੰਮਤ ਅਮੇਠੀ ਤੋਂ ਕਿਉਂ ਨਹੀਂ ਪੈ ਰਹੀ ਹੈ? ਇਹ ਕਈ ਸਾਰੇ ਨੈਰੇਟਿਵ ਟਵਿੱਟਰ ਤੇ ਚੱਲ ਰਹੇ ਨੇ ਕਿ ਇਹਨਾਂ ਨੇ ਆਪਣੀ ਟ੍ਰੈਡੀਸ਼ਨਲ ਸੀਟ, ਜਿਹੜਾ ਰਾਹੁਲ ਗਾਂਧੀ ਹੈਗਾ ਇਹਨੇ ਆਪਣੀ ਟ੍ਰੈਡੀਸ਼ਨਲ ਸੀਟ ਛੱਡ ਦਿੱਤੀ ਹੈ। ਤੇ ਇਹਦਾ ਕਾਰਨ ਇਹ ਹੈ ਕਿ ਇਹ ਸਮ੍ਰਿਤੀ ਇਰਾਨੀ ਤੋਂ ਡਰ ਰਿਹਾ, ਹਾਰਨ ਤੋਂ ਡਰ ਰਿਹਾ ਹੈ ਤੇ ਭੱਜ ਰਿਹਾ ਹੈ। ਊਂ ਤਾਂ ਇਹ ਜਿਹੜਾ ਇਹਨਾਂ ਦਾ ਪੋਲੀਟੀਕਲ ਨੁਕਤਾ ਹੈ ਕਾਂਗਰਸ ਵਾਲਿਆਂ ਦਾ, ਉਹ ਇਸ ਕਿਸਮ ਦਾ ਹੈ ਕਿ ਡਰੋ ਮਤ, ਲੜੋ। ਤੇ ਹੁਣ ਇਹ ਖੁਦ ਡਰ ਕੇ ਅਮੇਠੀ ਤੋਂ ਭੱਜ ਰਹੇ ਨੇ ਤੇ ਇਸ ਕਿਸਮ ਦੇ ਨੈਰੇਟਿਵ ਚੱਲ ਰਿਹਾ ਹੈ। ਜਿਹੜੇ ਕਾਂਗਰਸੀ ਹੈਗੇ ਆ ਉਹ ਡਿਫੈਂਡ ਕਰਨ ਵਾਸਤੇ ਇਸ ਕਿਸਮ ਦੀ ਗੱਲਾਂ ਕਹਿ ਰਹੇ ਨੇ ਕਿ ਦੇਖੋ ਅਸੀਂ ਜਿਹੜਾ ਮੀਡੀਆ ਵਾਲੇ ਸੀਗੇ ਤੇ ਪੋਲੀਟੀਕਲ ਮਾਹੌਲ ਸੀ ਉਹਦੇ ਉਲਟ ਫੈਸਲਾ ਲੈ ਕੇ ਸਾਰਿਆਂ ਨੂੰ ਬੰਬਲ ਗੁੱਸੇ 'ਚ ਪਾਤਾ। ਇਸ ਕਿਸਮ ਦੀਆਂ ਗੱਲਾਂ ਲਗਾਤਾਰ ਜਿਹੜਾ ਅੱਜ ਟਵਿੱਟਰ ਤੇ ਵੀ ਚੱਲਦੀਆਂ ਰਹੀਆਂ। ਉਸ ਤੋਂ ਇਲਾਵਾ ਜਿਹੜਾ ਅਮੇਠੀ ਤੋਂ ਚੋਣ ਕੌਣ ਲੜੂਗਾ? ਅਮੇਠੀ ਤੋਂ ਚੋਣ ਲੜੂਗਾ KL ਸ਼ਰਮਾ, ਜਿਹੜਾ ਕਿ ਰਾਹੁਲ ਗਾਂਧੀ ਜਿਹੜਾ ਸੋਨੀਆ ਗਾਂਧੀ ਹੈਗੀ ਆ ਉਹਨਾਂ ਦਾ ਨਿੱਜੀ ਸਚਿਵ ਰਿਹਾ ਹੈ। ਉਹ ਰਾਏਬਰੇਲੀ ਤੋਂ ਹੈਗੇ ਆ KL ਸ਼ਰਮਾ, ਤੇ ਉੱਥੇ ਰਾਏਬਰੇਲੀ ਅਤੇ ਅਮੇਠੀ 'ਚ ਲੋਕਲੀ ਉਹਨਾਂ ਦਾ ਕੰਮ ਸੰਭਾਲਦੇ ਸੀਗੇ, ਕਿਉਂਕਿ ਇਹ ਤਾਂ ਜਿਹੜੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤਾਂ ਦਿੱਲੀ ਰਹਿੰਦੇ ਸੀਗੇ ਤੇ ਉੱਥੇ ਉਹਨਾਂ ਦਾ ਪਬਲਿਕ ਨਾਲ ਜਿਹੜੀ ਡੀਲਿੰਗ ਸੀਗੀ ਉਹ KL ਸ਼ਰਮਾ ਦੀ ਸੀ ਤੇ KL ਸ਼ਰਮਾ ਨੂੰ ਅਮੇਠੀ ਤੋਂ ਚੋਣ ਲੜਾਇਆ ਹੈਗਾ। ਤੇ ਉਹ ਇੱਕ ਰੀਜ਼ਨ ਇਹ ਵੀ ਹੈ ਕਿ ਜਿਹੜਾ ਸਮ੍ਰਿਤੀ ਇਰਾਨੀ ਤੋਂ ਹਾਰਨਾ ਰਾਹੁਲ ਗਾਂਧੀ ਨੂੰ ਕਿਤੇ ਨਾ ਕਿਤੇ ਅੱਖਰ ਰਿਹਾ ਤੇ ਉਹਨਾਂ ਨੂੰ ਉਹ KL ਸ਼ਰਮਾ ਤੋਂ ਸਮ੍ਰਿਤੀ ਇਰਾਨੀ ਨੂੰ ਹਰਵਾ ਕੇ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸਾਡੇ ਦੇ ਇੱਕ ਲੋਕਲ ਕਾਰਿਆਕਰਤਾ ਨੇ ਤੁਹਾਨੂੰ ਹਰਾਤਾ। ਤੇ ਇਹ ਇਸ ਕਿਸਮ ਦੀ ਪੋਲਿਟਿਕਸ ਅਜੇ ਦੇਖਣ ਨੂੰ ਮਿਲ ਰਹੀ ਹੈ। ਪਰ ਸਭ ਤੋਂ ਜਿਹੜਾ ਇੱਕ ਹਿਸਾਬ ਨਾਲ ਕਿ ਇਹ ਤਿੱਖਾ ਹਮਲਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ਹੋਣਾ ਤੇ ਕੀਤਾ ਗਿਆ। ਜਿਹੜਾ ਨਰਿੰਦਰ ਮੋਦੀ ਹੈਗਾ ਉਹ ਪੱਛਮੀ ਬੰਗਾਲ ਦੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸੀ। ਉੱਥੇ ਉਹਨਾਂ ਨੇ ਕਿਹਾ ਕਿ ਇਹ ਪੂਰੇ ਮੁਲਕ ਭਰ 'ਚ ਤਾਂ ਇਹ ਕਹਿੰਦੇ ਫਿਰਦੇ ਨੇ ਕਿ ਡਰੋ ਮਤ ਇਹਨਾਂ ਤੋਂ ਲੜੋ। ਹੁਣ ਮੈਂ ਇਹਨਾਂ ਨੂੰ ਕਹਿ ਰਿਹਾ ਹਾਂ, ਅੱਜ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਨਾ ਡਰੋ ਤੇ ਉੱਥੇ ਜਾ ਕੇ ਲੜੋ। ਹੁਣ ਇਹ ਦੇਖ ਲਓ ਸੀਟਾਂ ਛੱਡ ਕੇ ਭੱਜ ਰਹੇ ਨੇ। ਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਹੁਣ ਨਾ ਤਾਂ ਕਿਸੇ ਐਗਜ਼ਿਟ ਪੋਲ ਦੀ ਲੋੜ ਰਹਿ ਗਈ ਹੈ, ਨਾ ਕਿਸੇ ਓਪੀਨੀਅਨ ਪੋਲ ਦੀ ਲੋੜ ਰਹਿ ਗਈ ਹੈ। ਰਿਜ਼ਲਟ ਕਲੀਅਰ ਹੈ, ਇੱਕਦਮ ਸਾਫ਼ ਹੈ। ਲੋਕ ਇਹਨਾਂ ਨੂੰ ਖੁਦ ਆਤਮ ਵਿਸ਼ਵਾਸ ਨਹੀਂ ਹੋ ਰਿਹਾ, ਖੁਦ ਇਹਨਾਂ ਕੋਲ ਕੌਨਫੀਡੈਂਸ ਨਹੀਂ ਹੈ ਲੜਨ ਦਾ, ਤੇ ਇਹ ਹਾਰੇ ਹੋਏ ਹਨ। ਤੇ ਇਸ ਤੋਂ ਬਾਅਦ ਨਰਿੰਦਰ ਮੋਦੀ ਦੇ ਇਸ ਪੂਰੇ ਕਮੈਂਟ ਤੋਂ ਬਾਅਦ ਜਿਹੜਾ ਹੈਗਾ ਇੱਕ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਦਾ ਇੱਕ ਕਮੈਂਟ ਵਾਇਰਲ ਹੋਇਆ। ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ਤੇ ਵੀ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਇਹਦਾ ਮੁੰਡਾ ਤਾਂ ਅਮੇਠੀ ਤੋਂ ਚੋਣ ਛੱਡ ਕੇ ਭੱਜਿਆ ਹੈ, ਉਹ ਤਾਂ ਲੋਕ ਸਭਾ ਦਾ ਚੋਣ ਹੀ ਛੱਡ ਕੇ ਭੱਜ ਗਈ ਤੇ ਰਾਜਸਥਾਨ ਤੋਂ ਰਾਜ ਸਭਾ ਦੀ ਸੰਸਦ ਬਣ ਗਈ। ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਲਗਾਤਾਰ ਖੁੱਲ੍ਹ ਕੇ ਇਸ ਨੂੰ ਇੱਕ ਮੁੱਦਾ ਬਣਾ ਰਹੇ ਨੇ ਕਿ ਦੇਖੋ ਇਹ ਤਾਂ ਖੁਦ ਦੀਆਂ ਸੀਟਾਂ ਛੱਡ ਕੇ ਭੱਜ ਰਹੇ ਨੇ, ਇਹ ਨਹੀਂ ਜਿੱਤ ਰਹੇ। ਤੇ ਇਹ ਕਿਤੇ ਨਾ ਕਿਤੇ ਨੈਰੇਟਿਵ ਪੋਲਿਟਿਕਸ ਦੇ ਵਿੱਚ ਇਹ ਕੰਮ ਨਰਿੰਦਰ ਮੋਦੀ ਹੋਰਾਂ ਦੇ ਆ ਰਹੀ ਹੈ। ਜਿਹੜਾ BJP ਦਾ ਉੱਤਰ ਪ੍ਰਦੇਸ਼ ਦਾ ਚੀਫ ਹੈਗਾ, ਪ੍ਰਧਾਨ ਹੈਗਾ ਭੁਪਿੰਦਰ ਚੌਧਰੀ, ਉਹਨੇ ਵੀ ਇੱਕ ਤਿੱਖਾ ਜਿਹੜਾ ਕਮੈਂਟ ਹੈਗਾ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੇ ਕੀਤਾ।
ਭੁਪਿੰਦਰ ਚੌਧਰੀ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਇੱਕ ਵਾਰ ਵੀ ਰਾਹੁਲ ਗਾਂਧੀ ਅਮੇਠੀ ਨਹੀਂ ਗਿਆ, ਇੱਕ ਵਾਰ ਵੀ ਸੋਨੀਆ ਗਾਂਧੀ ਰਾਏਬਰੇਲੀ ਨਹੀਂ ਆਈ ਪਿਛਲੇ 5 ਸਾਲਾਂ 'ਚ। ਤੇ ਇਹ ਤਾਂ ਆਉਂਦੇ ਹੀ ਨਹੀਂ ਲੋਕਾਂ ਨੂੰ ਦੇਖਣ, ਤੇ ਇੱਥੇ ਬਸ ਚੋਣ ਲੜਨ ਆ ਜਾਂਦੇ ਨੇ। ਤੇ ਇਹ ਤਾਂ ਪਲਾਇਨ ਕਰ ਚੁੱਕੇ ਨੇ ਇੱਥੋਂ, ਉੱਤਰ ਪ੍ਰਦੇਸ਼ ਤੋਂ। ਇਹਨਾਂ ਦਾ ਕੁਝ ਨਹੀਂ ਬਚਿਆ। ਤੇ ਹੁਣ ਇਸ ਇਲੈਕਸ਼ਨ 'ਚ ਵੀ ਇਹਨਾਂ ਦਾ ਕਲੀਅਰ ਹੋਊਗਾ ਕਿ ਉੱਤਰ ਪ੍ਰਦੇਸ਼ ਤੋਂ ਇਹਨਾਂ ਨੂੰ 0 ਸੀਟ ਮਿਲੂਗੀ, ਤੇ ਇਹ ਇੱਥੋਂ ਇਹਨਾਂ ਦਾ ਟੋਟਲੀ ਬੋਰੀਆ ਬਿਸਤਰਾ ਅਸੀਂ ਲਾਦ ਦੇਵਾਂਗੇ। ਇਸ ਕਿਸਮ ਦੀਆਂ ਗੱਲਾਂ ਜਿਹੜੇ ਹੈਗੇ ਭੁਪਿੰਦਰ ਚੌਧਰੀ ਨੇ ਵੀ ਮੀਡੀਆ ਸਾਹਮਣੇ ਦੱਸੀ ਹੈਗੀ ਆ। ਤੇ ਬੀਜੇਪੀ ਇੱਕ ਪੂਰਾ ਓਵਰਆਲ ਨੈਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਤਾਂ ਆਪਣੀਆਂ ਸੀਟਾਂ ਛੱਡ ਕੇ ਬਜ ਰਹੇ ਨੇ। ਉਹਦਾ ਰੀਜ਼ਨ ਕੀ ਹੈ? ਚਾਹੇ ਛੋਟਾ ਬੀਜੇਪੀ ਦਾ ਵਰਕਰ ਹੋਵੇ ਜਾਂ ਕੋਈ ਵੱਡਾ ਪੋਲੀਟੀਸ਼ੀਅਨ ਹੋਵੇ, ਸਾਰਿਆਂ ਨੇ ਅੱਜ ਇਸ ਮਾਮਲੇ ਤੇ ਬਿਆਨ ਦਿੱਤਾ ਹੈ। ਸਮ੍ਰਿਤੀ ਇਰਾਨੀ ਤੋਂ ਲੈ ਕੇ ਗਿਰਿਰਾਜ ਸਿੰਘ ਤੋਂ ਲੈ ਕੇ ਕੋਈ ਬੀਜੇਪੀ ਦਾ ਆਗੂ ਨਹੀਂ ਬਚਿਆ ਜਿਹਨੇ ਰਾਹੁਲ ਗਾਂਧੀ ਤੇ ਕਮੈਂਟ ਨਾ ਕੀਤਾ ਹੋ। ਤੁਸੀਂ ਉਹਨਾਂ ਦਾ ਟਵਿੱਟਰ ਅਕਾਊਂਟ ਖੋਲ ਕੇ ਦੇਖ ਲਓ, ਸਾਰੇ ਬੀਜੇਪੀ ਵਾਲੇ ਆਗੂਆਂ ਦਾ, ਸਾਰਿਆਂ ਨੇ ਹਮਲਾ ਬੋਲਿਆ ਤੇ ਇੱਕ ਓਵਰਆਲ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਡਰੇ ਹੋਏ ਨੇ, ਤਾਂ ਆਪਣੀ ਸੀਟਾਂ ਛੱਡ ਕੇ ਭੱਜ ਰਹੇ ਨੇ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈ ਗਿਆ ਪ੍ਰਿਯੰਕਾ ਗਾਂਧੀ ਦੀ। ਪ੍ਰਿਯੰਕਾ ਗਾਂਧੀ ਦਾ ਨਾਂ ਵੀ ਚੱਲ ਰਿਹਾ ਸੀਗਾ ਕਿ ਰਾਹੁਲ ਗਾਂਧੀ ਜੇ ਅਮੇਠੀ ਤੋਂ ਚੋਣ ਲੜਨਗੇ ਤੇ ਰਾਏਬਰੇਲੀ ਤੋਂ ਪ੍ਰਿਯੰਕਾ ਗਾਂਧੀ ਚੋਣ ਲੜੂਗੀ, ਲੇਕਿਨ ਪ੍ਰਿਯੰਕਾ ਗਾਂਧੀ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਪ੍ਰਿਯੰਕਾ ਗਾਂਧੀ ਚੋਣ ਨਹੀਂ ਲੜੂਗੀ। ਉਹਦੇ ਕਈ ਵਜ੍ਹਾ, ਕਈ ਕਿਸਮ ਦੇ ਪ੍ਰਚਾਰ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ। ਕੋਈ ਕਹਿ ਰਿਹਾ ਕਿ ਜਿਹੜਾ ਉਹਦਾ ਪਤੀ ਹੈਗਾ ਰਾਬਰਟ ਵਾਡਰਾ, ਉਹ ਚੋਣ ਲੜਨਾ ਚਾਹੁੰਦਾ ਸੀਗਾ, ਪਰ ਪਰਿਵਾਰਵਾਦ ਦੇ ਆਰੋਪਾਂ ਕਰਕੇ ਉਹ ਨਹੀਂ ਲੜ ਪਾਏ। ਤੇ ਪ੍ਰਿਯੰਕਾ ਗਾਂਧੀ ਤੇ ਵੀ ਇਹ ਚੱਲ ਰਿਹਾ ਕਿ ਪ੍ਰਿਯੰਕਾ ਗਾਂਧੀ ਦੇ ਵੀ ਪਰਿਵਾਰਵਾਦ ਦੇ ਆਰੋਪ ਲੱਗਦੇ। ਕਈ ਕਹਿ ਰਹੇ ਨੇ ਕਿ ਉਹ ਸਟਾਰ ਪ੍ਰਚਾਰਕ ਹੈਗੀ ਆ, ਪੂਰੇ ਮੁਲਕ ਭਰ 'ਚ ਫਿਰਨਾ ਚਾਹੁੰਦੀ ਹੈ, ਇਸ ਕਰਕੇ ਉਹ ਚੋਣ ਨਹੀਂ ਲੜ ਰਹੀ। ਕਈ ਥਿਉਰੀਆਂ ਹੈਗੀਆਂ, ਹਾਲਾਂਕਿ ਪ੍ਰਿਯੰਕਾ ਗਾਂਧੀ ਦੀ ਟੀਮ ਵੱਲੋਂ, ਪ੍ਰਿਯੰਕਾ ਗਾਂਧੀ ਵੱਲੋਂ ਕੋਈ ਇਸ ਤੇ ਸਫਾਈ ਨਹੀਂ ਆਈ ਹੈ। ਉਦੋਂ ਜਿਹੜੀ ਅਗਲੀ ਖਬਰ ਹੈਗੀ ਆ, ਉਹ ਹੈਗੀ ਆ ਪ੍ਰਜਵਲ ਰਵੰਨਾ ਬਾਰੇ। ਆਪਾਂ ਪਿਛਲੇ ਕਈ ਬੁਲੇਟਿਨਾਂ 'ਚ ਜਿਹੜਾ ਪ੍ਰਜਵਲ ਰਵੰਨਾ ਹੈ ਉਹਦੇ ਬਾਰੇ ਦੱਸ ਚੁੱਕੇ ਹਾਂ। ਜਿਹੜਾ ਮੁਲਕ ਦਾ ਸਾਬਕਾ ਪ੍ਰਧਾਨ ਮੰਤਰੀ ਹੈ ਦੇਵ ਗੌੜਾ, ਉਹਦਾ ਇਹ ਪੋਤਾ ਹੈ ਤੇ ਇਹਦੀ 3000 ਦੇ ਕਰੀਬ ਸੈਕਸੁਅਲ ਵੀਡੀਓਜ਼ ਕਰਨਾਟਕ ਦੇ ਵਿੱਚ ਵਾਇਰਲ ਹੋ ਰਹੀਆਂ ਹਨ। ਪਹਿਲਾਂ ਇਹ ਤੇ ਸਿਰਫ ਸੈਕਸੁਅਲ ਹਰਾਸਮੈਂਟ ਦਾ ਕੇਸ ਲਾਇਆ ਗਿਆ ਸੀਗਾ, ਹੁਣ ਇਹਦੇ ਬਲਾਤਕਾਰ ਦਾ ਕੇਸ ਵੀ ਲਾਤਾ ਹੈ। ਹੁਣ ਇਹ ਸੋਚੋ ਜਿਹੜਾ ਪੋਲੀਟੀਕਲ ਕਲਾਸ ਹੈ ਉਹ ਕਿੰਨੀ ਗੰਦੀ ਕਲਾਸ ਹੈਗੀ ਆ। ਜਿਹੜੇ ਪ੍ਰਜਵਲ ਰਵੰਨਾ ਵਾਲਾ ਮਾਮਲਾ, ਉਹਦੇ ਵਿੱਚ ਤਾਂ ਇਹ ਹੈ ਕਿ ਕੋਈ ਵੀ, ਕੋਈ ਪਾਰਟੀ ਦੀ ਵਰਕਰ ਆਵੇ, ਕੋਈ ਨੌਕਰਾਣੀ ਆਵੇ, ਕੋਈ ਪੁਲਿਸ ਵਾਲੀ ਆਵੇ, ਕੋਈ ਵੀ ਇਹਦੇ ਘਰ ਆਈ ਹੈ, ਉਹਦੇ ਨਾਲ ਹੀ ਇਸ ਮੁੰਡੇ ਨੇ ਵੀਡੀਓ ਬਣਾਈ ਹੈ ਤੇ ਉਹਦੇ ਨਾਲ ਹਰਕਤ ਕੀਤੀ ਹੈ ਤੇ ਅੱਜ ਉਹ ਭੱਜਿਆ ਹੋਇਆ ਹੈ। ਉੱਥੇ ਲਗਾਤਾਰ ਕਰਨਾਟਕ, ਸਾਊਥ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਤਾਂ ਇਹ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਹਾਲਾਂਕਿ ਨਾਰਥ ਇੰਡੀਆ 'ਚ ਇੰਨਾ ਡਿਸਕਸ ਨਹੀਂ ਹੋ ਰਿਹਾ, ਪਰ ਸਾਊਥ ਇੰਡੀਆ ਦੀ ਪੋਲਿਟਿਕਸ 'ਚ ਬਹੁਤ ਵੱਡਾ ਮੁੱਦਾ ਹੈਗਾ। ਤੇ ਉੱਥੇ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੀ ਸਰਕਾਰ ਹੈ ਤੇ ਕਾਂਗਰਸ ਦੀ ਸਰਕਾਰ ਪ੍ਰਜਵਲਾ ਦਾ ਪਾਸਪੋਰਟ ਕਿਉਂ ਨਹੀਂ ਰੱਦ ਕਰ ਰਹੀ। ਤੇ ਉੱਥੇ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਨੇ ਜਵਾਬ ਦੇ ਕੇ ਇਹ ਕਿਹਾ ਹੈ ਕਿ ਜੇ ਕੋਰਟ ਸਾਨੂੰ ਕਹੂਗਾ ਕਿ ਪ੍ਰਜਵਲਾ ਦਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ ਤਾਂ ਅਸੀਂ ਕਰ ਦੇਵਾਂਗੇ। ਹਜੇ ਅਸੀਂ ਕੋਰਟ ਦੇ ਜਿਹੜੇ ਡਾਇਰੈਕਸ਼ਨਸ ਹੈਗੇ ਉਹਨਾਂ ਦੀ ਵੇਟ ਕਰ ਰਹੇ ਹਾਂ ਤੇ ਕੋਰਟ ਜੋ ਕੁਝ ਡਾਇਰੈਕਸ਼ਨਸ ਦੇਊਗਾ ਅਸੀਂ ਉਹਨਾਂ ਤੇ ਹੀ ਕੰਮ ਕਰਾਂਗੇ। ਇਹ ਕਾਂਗਰਸ ਨੇ ਉੱਥੇ ਬਚਾਓ ਕੀਤਾ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਮਣੀਪੁਰ ਵਾਲੀ। ਮਣੀਪੁਰ ਦੇ ਵਿੱਚ ਵਾਇਲੈਂਸ ਨੂੰ ਪੂਰਾ 1 ਸਾਲ ਹੋ ਗਿਆ ਹੈ ਤੇ ਉੱਥੇ 2 ਸਮੁਦਾਇਆਂ ਦੇ ਵਿੱਚ ਆਪਸ 'ਚ ਲੜਾਈ ਚੱਲ ਰਹੀ ਹੈ। ਇੱਕ ਸਮੁਦਾਇ ਹੈਗਾ ਮੈਤੇਈ ਸਮੁਦਾਇ, ਇੱਕ ਹੈਗਾ ਕੁਕੀ ਸਮੁਦਾਇ। ਕੁਕੀ ਸਮੁਦਾਇ ਬੇਸਿਕਲੀ ਉੱਥੋਂ ਦੇ ਜਿਹੜੇ ਲੋਕਲ ਆਦਿਵਾਸੀ ਹੈਗੇ ਆ ਉਹ ਹੈਗੇ ਆ, ਤੇ ਮੈਤੇਈ ਸਮੁਦਾਇ ਜਿਹੜਾ ਇੱਕ ਮਿਕਸਚਰ ਹੈਗਾ, ਬਾਹਰ ਤੋਂ ਵੀ ਆਏ ਹੋਏ ਹਨ ਬਹੁਤ ਸਾਰੇ ਜਿਹੜੇ ਬਾਹਰ ਤੋਂ ਪਲਾਇਨ ਕਰਕੇ ਉੱਥੇ ਵਸੇ ਨੇ। ਉਹਨਾਂ 'ਚ ਜਿਹੜਾ ਇੱਕ ਪੂਰਾ ਕਨਫਲਿਕਟ ਚੱਲ ਰਿਹਾ, ਉਹਦਾ ਰੀਜ਼ਨ ਇਹ ਹੈ ਕਿ ਉੱਥੇ ਇੱਕ ਤਾਂ ਰਿਜ਼ਰਵੇਸ਼ਨ ਦੀ ਲੜਾਈ ਹੈ, ਦੂਜਾ ਕੁਕੀਆਂ ਨੂੰ ਇਹ ਲੱਗ ਰਿਹਾ ਕਿ ਇਹ ਜਿਹੜੀ ਵੈਲੀ ਸੀਗੀ ਮਣੀਪੁਰ ਵਾਲੀ, ਇਹ ਸਾਡੀ ਸੀਗੀ, ਪਰ ਸਾਡੇ ਰਿਸੋਰਸਿਸ ਤੇ ਸਾਡੇ ਰਿਜ਼ਰਵੇਸ਼ਨ ਤੇ ਹੁਣ ਇਹ ਮੈਤੇਈ ਸਮੁਦਾਇ ਕਬਜ਼ਾ ਕਰ ਰਿਹਾ ਹੈ। ਤੇ ਉਹ ਕਨਫਲਿਕਟ ਪਿਛਲੇ ਸਾਲ ਇਸੇ ਤਰੀਕ ਨੂੰ ਸ਼ੁਰੂ ਹੋਇਆ ਸੀ ਤੇ ਇਸ ਕਨਫਲਿਕਟ 'ਚ 226 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ, 1500 ਤੋਂ ਜ਼ਿਆਦਾ ਲੋਕ ਜ਼ਖਮੀ ਹਨ ਤੇ ਬਹੁਤ ਸਾਰੇ ਮਹਿਲਾਵਾਂ ਦੇ ਰੇਪ ਵੀ ਹੋਏ ਹਨ। 2 ਮਹਿਲਾਵਾਂ ਨੂੰ ਤਾਂ ਨੰਗਾ ਕਰਕੇ ਘੁਮਾਇਆ ਗਿਆ ਸੀਗਾ। ਸਾਰਿਆਂ ਨੇ ਉਹ ਵੀਡੀਓਜ਼ ਵੀ ਦੇਖੇ। ਉਸ ਤੋਂ ਬਾਅਦ ਮਣੀਪੁਰ ਤੇ ਸੀਰੀਅਸ ਸਵਾਲ ਵੀ ਖੜੇ ਹੋਏ। ਲੋਕਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਵੀ ਮਣੀਪੁਰ ਕਿਉਂ ਨਹੀਂ ਗਿਆ ਹੈ, ਉਹ ਇਸ ਮਣੀਪੁਰ ਵਾਇਲੈਂਸ ਤੇ ਕਿਉਂ ਕੋਈ ਸਟੇਟਮੈਂਟ ਨਹੀਂ ਦੇ ਰਿਹਾ। ਇਹ ਸਾਰੀਆਂ ਚੀਜ਼ਾਂ ਹੋਈਆਂ। ਉਸ ਤੋਂ ਇਲਾਵਾ ਜੇ ਗੱਲ ਕਰੀਏ, 60,000 ਤੋਂ ਜ਼ਿਆਦਾ ਲੋਕਾਂ ਨੂੰ ਉੱਥੋਂ ਪਲਾਇਨ ਕਰਨਾ ਪਿਆ, ਆਪਣੀ ਥਾਵਾਂ ਛੱਡਣੀਆਂ ਪਈਆਂ ਹਨ। ਤੇ ਉੱਥੇ ਹੋ ਕੀ ਰਿਹਾ ਉਹ ਮੈਂ ਮਾੜਾ ਜਿਹਾ ਦੱਸ ਦਿੰਦਾ। ਇੱਕ ਥਾਂ ਤੇ ਤਾਂ ਕੁਕੀ ਸਮੁਦਾਇ ਸਾਰਾ ਇਕੱਠਾ ਹੋ ਰੱਖਿਆ ਹੈ ਤੇ ਇੱਕ ਪਾਸੇ ਜਿਹੜੇ ਸ਼ਹਿਰ ਹੈਗੇ ਆ ਉਸ ਪਾਸੇ ਮੈਤੇਈ ਸਮੁਦਾਇ ਇਕੱਠੇ ਹੋ ਰੱਖੇ ਹਨ ਤੇ ਜਿਹੜੀ ਵੈਲੀ ਹੈ, ਜੰਗਲ ਹੈਗੇ ਆ, ਪਹਾੜ ਹੈਗੇ ਆ, ਉੱਥੇ ਸਾਰਾ ਕੁਕੀ ਸਮੁਦਾਇ ਇਕੱਠਾ ਹੋ ਰੱਖਿਆ ਤੇ ਉਹ ਜਿਹੜਾ ਇੰਡੀਅਨ ਸਿਕਿਉਰਿਟੀ ਫੋਰਸਿਸ ਹੈਗੇ ਆ ਉਹਨਾਂ ਨੂੰ ਵੀ ਕੁਝ ਨਹੀਂ ਮੰਨ ਰਹੇ ਤੇ ਉਹਨਾਂ ਤੇ ਵੀ ਹਮਲਾ ਜਾਰੀ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਿਸ ਵੀ ਦੋਵੇਂ ਸਮੁਦਾਇਆਂ ਨੂੰ ਲੜਾਉਣ ਤੇ ਹੀ ਲੱਗੀਆਂ ਹੋਈਆਂ ਹਨ। ਉਹ ਵੀ ਕੋਈ ਸੀਰੀਅਸਲੀ ਉੱਥੇ ਕੋਈ ਡਿਸਿਪਲਿਨ ਮੇਨਟੇਨ ਨਹੀਂ ਕਰ ਰਹੀਆਂ ਜਾਂ ਫਿਰ ਕੋਈ ਕੁਝ ਵੀ ਮਤਲਬ ਚੰਗਾ ਕੰਮ ਜਿਹੜੀ ਇੰਡੀਅਨ ਸਿਕਿਉਰਿਟੀ ਫੋਰਸਿਸ ਦਾ ਹਜੇ ਤੱਕ ਦੇਖਣ ਨੂੰ ਨਹੀਂ ਮਿਲਿਆ।
ਤੇ ਉੱਥੇ ਇੱਕ ਵਾਰ ਕੁੱਕੀ ਮੈਤੀਆਂ ਤੇ ਹਮਲਾ ਕਰਦੇ ਰਹੇ ਨੇ, ਤੇ ਜੇ ਦਾ ਲੱਗਦਾ ਤੇ ਮੈਤੀ ਕੁੱਕੀਆਂ ਤੇ ਹਮਲਾ ਕਰਦੇ ਰਹੇ ਨੇ। ਜਿਹੜਾ ਨੁਕਸਾਨ ਹੈ ਉਹ ਕੁੱਕੀਆਂ ਦਾ ਜ਼ਿਆਦਾ ਹੋਇਆ ਹੈ, ਤੇ ਕੁੱਕੀਆਂ ਨੂੰ ਹੀ ਮਤਲਬ ਓਵਰਆਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਇੱਕ ਉਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ, ਤੇ ਉਹਨਾਂ ਨੂੰ ਹੀ ਵਿਲਨ ਬਣਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ। ਜਿਵੇਂ ਮੁਸਲਮਾਨਾਂ ਨਾਲ ਵੀ ਹੁੰਦਾ, ਇੰਡੀਆ ਦੇ ਵਿੱਚ ਕੋਈ ਵੀ ਵਾਇਲੈਂਸ ਹੁੰਦਾ ਤੇ ਮਾਈਨੋਰਟੀਜ਼ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ, ਪਰ ਮਾਈਨੋਰਟੀਜ਼ ਨੂੰ ਹੀ ਆਖਰ 'ਚ ਵਿਲਨ ਬਣਾ ਦਿੱਤਾ ਜਾਂਦਾ। ਇੱਦਾਂ ਹੀ ਕੁੱਕੀਜ਼ ਦੇ ਨਾਲ ਹੋ ਰਿਹਾ, ਕੁੱਕੀਜ਼ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਉੱਥੋਂ ਦੇ ਜਿਹੜੇ ਲੋਕਲ ਟਰਾਈਬਲ ਹੈਗੇ ਆ, ਤੇ ਸਭ ਤੋਂ ਜ਼ਿਆਦਾ ਵਿਲਨ ਵੀ ਉਹਨਾਂ ਨੂੰ ਹੀ ਬਣਾਇਆ ਜਾ ਰਿਹਾ ਹੈ। ਅਤੇ ਇਹ ਮਣੀਪੁਰ ਵਾਇਲੈਂਸ ਕਿਤੇ ਨਾ ਕਿਤੇ ਰੁਕਣੀ ਚਾਹੀਦੀ। ਇਹਦਾ ਇੱਕ ਮੇਨ ਰੀਜ਼ਨ ਆਪਾਂ ਨੂੰ ਵੀ ਪਤਾ ਕਿ ਜਿਹੜਾ ਬੀਜੇਪੀ ਵਾਲੇ ਹੈਗੇ ਆ ਉੱਥੇ ਉਹ ਨਾਰਥ ਈਸਟ ਦੇ ਵਿੱਚ ਸ਼ਾਂਤੀ ਨਹੀਂ ਚਾਹੁੰਦੇ, ਤੇ ਉੱਥੇ ਮਣੀਪੁਰ ਦੇ ਵਿੱਚ ਵੀ ਉਹ ਆਪਣੀ ਸੱਤਾ ਐਸਟੈਬਲਿਸ਼ ਕਰਨ ਵਾਸਤੇ ਲੋਕਾਂ ਨੂੰ ਉੱਥੇ ਲੜਾ ਰਹੇ ਹਨ। ਤੇ ਪੂਰਾ ਜਿਹੜਾ ਸੈਕਟੇਰੀਅਨ ਏਜੰਡਾ ਹੈਗਾ ਕਰੰਟ ਰਿਜੀਮ ਦਾ, ਉਹ ਆਪਾਂ ਨੂੰ ਦੇਖਣ ਨੂੰ ਇਸ ਪੂਰੇ 'ਚ ਉਸੇ ਦੀ ਝਲਕ ਹੈਗੀ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਉੱਤਰ ਪ੍ਰਦੇਸ਼ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਜਿਹੜਾ ਬੀਜੇਪੀ ਨੇ ਬ੍ਰਿਜ ਭੂਸ਼ਣ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ ਟਿਕਟ ਦਿੱਤਾ। ਉਹਦੇ ਬਾਰੇ ਉਸ ਨੂੰ ਟਿਕਟ ਦੇਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿੰਨੀ ਵੀ ਮੁਲਕ ਦੀਆਂ ਵੱਡੀਆਂ ਮਹਿਲਾ ਪਹਿਲਵਾਨਾਂ ਹੈ, ਜਿਹੜੀ ਨਾਮੀ ਗ੍ਰਾਮੀ ਹੈਗੀਆਂ, ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਮੁਲਕ ਦੀਆਂ ਬੇਟੀਆਂ ਹਾਰ ਗਈਆਂ ਹਨ ਤੇ ਬ੍ਰਿਜ ਭੂਸ਼ਣ ਜਿੱਤ ਗਿਆ ਹੈ। ਸਾਕਸ਼ੀ ਮਲਿਕ ਜਿਹੜੇ ਕਿ ਇਕਲੌਤੀ ਓਲੰਪਿਕ ਮੈਡਲਿਸਟ ਹੈ, ਵੂਮਨ ਰੈਸਲਰ ਹੈਗੀ ਆ ਜਿਹੜੀ ਇਕਲੌਤੀ ਜਿਹਨੇ ਓਲੰਪਿਕ 'ਚ ਮੈਡਲ ਜਿੱਤਿਆ ਸੀਗਾ, ਉਹਨੇ ਤਾਂ ਪੂਰਾ ਇੱਕ ਲੰਬਾ ਟਵੀਟ ਲਿਖਿਆ ਕਿਹਾ ਕਿ ਬੀਜੇਪੀ ਨੂੰ ਇਹ ਟਿਕਟ ਉਹਦੇ ਪਰਿਵਾਰ 'ਚ ਦੇ ਕੇ, ਉਹਦੇ ਬੇਟੇ ਨੂੰ ਦੇ ਕੇ ਦਿਖਾਤਾ ਹੈਗਾ ਕਿ ਉਹਨਾਂ ਵਾਸਤੇ ਜਿਹੜੇ ਮਹਿਲਾਵਾਂ ਦੇ ਮੁੱਦੇ ਹੈਗੇ ਉਹ ਕੋਈ ਮਾਇਨੇ ਨਹੀਂ ਰੱਖਦੇ, ਤੇ ਅੱਜ ਮੁਲਕ ਦੀਆਂ ਬੇਟੀਆਂ ਹਾਰ ਗਈਆਂ ਹਨ ਤੇ ਇਹ ਬੀਜੇਪੀ ਵਾਲੇ ਅਤੇ ਬ੍ਰਿਜ ਭੂਸ਼ਣ ਹੋਰੀ ਜਿੱਤ ਗਏ ਹਨ। ਤੇ ਉਹਨਾਂ ਨੇ ਮਤਲਬ ਸਾਕਸ਼ੀ ਦਾ ਤੁਸੀਂ ਉਹ ਟਵੀਟ ਪੜ੍ਹੋਗੇ ਤਾਂ ਤੁਹਾਨੂੰ ਮਤਲਬ ਰੋਣਾ ਆ ਜਾਊਗਾ ਬਹੁਤ। ਉਹ ਮੈਨੂੰ ਵੀ ਬਹੁਤ ਲੱਗਿਆ। ਵਿਨੇਸ਼ ਫੋਗਾਟ ਹੋਈ, ਸੰਗੀਤਾ ਫੋਗਾਟ ਹੋਈ, ਹੋਰ ਵੀ ਕਈ ਮਹਿਲਾਵਾਂ ਪਹਿਲਵਾਨਾਂ ਨੇ ਅੱਜ ਪੂਰਾ ਇਸ ਤੇ ਕੱਲ ਸ਼ਾਮ ਤੋਂ ਹੀ ਟਵੀਟ ਕੀਤੀ। ਬਜਰੰਗ ਪੂਨੀਆ ਨੇ ਵੀ ਟਵੀਟ ਕੀਤਾ ਇਸ ਪੂਰੇ ਮਾਮਲੇ ਤੇ ਕਿਤੇ ਨਾ ਕਿਤੇ ਜਿਹੜਾ ਬ੍ਰਿਜ ਭੂਸ਼ਣ ਹੈਗਾ ਉਹਨੂੰ ਜਿਹੜੀ ਬੀਜੇਪੀ ਹੈ ਉਹ ਡਰੋਪ ਨਹੀਂ ਕਰਨਾ ਚਾਹੁੰਦੀ ਸੀਗੀ। ਬੀਜੇਪੀ ਪੂਰਾ ਜਿਹੜਾ ਅਵਧ ਦਾ ਰੀਜਨ ਹੈਗਾ ਤੇ ਪੂਰਵਾਂਚਲ ਦਾ ਰੀਜਨ ਹੈ, ਉੱਥੇ ਇਹਨੂੰ ਇੱਕ ਰਾਜਪੂਤ ਲੀਡਰ ਮੰਨ ਕੇ ਇਹਦੇ ਪਰਿਵਾਰ ਨੂੰ ਉੱਥੇ ਆਈਸੋਲੇਟ ਨਹੀਂ ਕਰਨਾ ਚਾਹੁੰਦੀ ਸੀ। ਰਾਜਪੂਤ ਪਹਿਲਾਂ ਹੀ ਬੀਜੇਪੀ ਤੋਂ ਨਾਰਾਜ਼ ਹਨ, ਤੇ ਇਹ ਜਿਹੜਾ ਉੱਥੇ ਜਿਹੜੇ ਅਯੋਧਿਆ ਦੇ ਸੰਤ ਵਗੈਰਾ ਹੈਗੇ ਆ ਤੇ ਰਾਮ ਮੰਦਰ ਦਾ ਪੂਰਾ ਮੂਵਮੈਂਟ ਹੈਗਾ, ਉਹਦੇ 'ਚ ਇਹ ਜਿਹੜਾ ਬ੍ਰਿਜ ਭੂਸ਼ਣ ਸੀਗਾ ਇਹ ਖਾਸਾ ਐਕਟਿਵ ਸੀਗਾ। ਪਹਿਲਾਂ ਤਾਂ ਹਾਲਾਂਕਿ ਇਹ ਸਾਈਕਲ ਚੋਰ ਸੀਗਾ। 1980 ਦੇ ਦਸ਼ਕ ਦੀ ਗੱਲ ਕਰੀਏ ਤਾਂ ਜਿਹੜਾ ਪੂਰਾ ਇਹ ਮਾਫੀਆ ਕਿਵੇਂ ਬਣਿਆ, ਉਹਦੀ ਇੱਕ ਸ਼ੁਰੂਆਤ ਸਾਈਕਲ ਚੋਰੀ ਤੋਂ ਹੁੰਦੀ ਹੈ। ਫਿਰ ਮੋਟਰਸਾਈਕਲ ਚੋਰੀ ਕਰਦਾ ਹੁੰਦਾ ਸੀਗਾ ਇਹ, ਫਿਰ ਇਹਨੂੰ ਗ੍ਰਿਫਤਾਰ ਕੀਤਾ ਗਿਆ, ਸਾਲ 2 ਸਾਲ ਇਹਦੇ ਅੰਦਰ ਲੱਗੇ। ਜਦੋਂ ਇਹਦੇ ਜੇਲ੍ਹ ਦੇ ਅੰਦਰ ਲੱਗੇ, ਉਸ ਤੋਂ ਬਾਅਦ ਇਹ ਜਦੋਂ ਬਾਹਰ ਆਇਆ ਫਿਰ ਇਹਨਾਂ ਨੇ ਮਰਡਰ ਵਗੈਰਾ ਵੀ ਸਟਾਰਟ ਕਰਤੇ ਸੀਗੇ ਕਰਨੇ। ਉਸ ਤੋਂ ਬਾਅਦ ਇੱਕ ਉੱਥੇ ਇਹ ਪੂਰਾ ਕ੍ਰਾਈਮ ਮਾਫੀਆ ਬਣ ਗਿਆ ਸੀਗਾ। ਤੇ ਜਿਹੜਾ ਬ੍ਰਿਜ ਭੂਸ਼ਣ ਹੈਗਾ ਉਹ ਉਸੇ ਚੀਜ਼ ਦੀ ਰਿਫਲੈਕਸ਼ਨ ਹੈਗਾ। ਪੂਰਾ ਪੂਰਵਾਂਚਲ ਦੀ ਪੋਲਿਟਿਕਸ ਦੇ ਵਿੱਚ, ਅਵਧ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਮਾਫੀਆ ਡੋਨ ਉੱਥੇ ਆਗੂ ਬਣਦੇ ਹੈਗੇ ਆ, ਫਿਰ ਵੱਡੇ ਆਗੂ ਬਣ ਕੇ ਉੱਭਰਦੇ ਨੇ, ਤੇ ਉਸੇ ਚੀਜ਼ ਦੀ ਰਿਫਲੈਕਸ਼ਨ ਇਹ ਵੀ ਹੈਗਾ, ਬ੍ਰਿਜ ਭੂਸ਼ਣ ਵੀ ਹੈਗਾ। ਜਿਹੜਾ ਪਹਿਲਾ ਕੁੰਡਾ ਤੋਂ ਆਪਾਂ ਨੂੰ ਪਤਾ ਕਿ ਰਾਜਾ ਭਈਆ ਸੀਗਾ, ਉਹ ਵੀ ਇੱਦਾਂ ਦਾ ਹੀ ਕਰੈਕਟਰ ਸੀਗਾ। ਉਹਨੇ ਤਾਂ ਮਤਲਬ ਈਵਨ ਮਗਰਮੱਛ ਤੱਕ ਪਾਲੇ ਹੋਏ ਸੀਗੇ ਆਪਣੇ ਕਿਲੇ 'ਚ। ਤੇ ਤੁਸੀਂ ਹੋਰ ਵੀ ਬਰਜੇਸ਼ ਸਿੰਘ ਹੋ ਗਿਆ, ਬਰਜੇਸ਼ ਸਿੰਘ ਵੀ ਇਸੇ ਕਿਸਮ ਦਾ ਆਈਟਮ ਹੈਗਾ ਜਿਵੇਂ ਬ੍ਰਿਜ ਭੂਸ਼ਣ ਹੈਗਾ। ਤੇ ਉੱਥੇ ਤਾਂ ਪੂਰਾ ਚੱਲਦਾ ਹੀ ਹੈ, ਗਰੀਬ ਜਨਤਾ ਹੈਗੀ ਆ, ਤੇ ਗਰੀਬ ਜਨਤਾ ਨੂੰ ਇਹ ਸਾਰੇ ਜਿਹੜੇ ਮਾਫੀਆ ਹੈਗੇ ਆ ਦਬਾ ਕੇ ਰੱਖਦੇ ਨੇ ਤੇ ਉਹਨਾਂ ਤੇ ਅਤਿਆਚਾਰ ਕਰਦੇ ਨੇ, ਤੇ ਇਹ ਸਾਰਾ ਬੀਜੇਪੀ ਵੀ ਉਹਨਾਂ ਨੂੰ बढ़ावा ਦੇ ਰਹੀ ਹੈ। ਤੇ ਤੁਸੀਂ ਦੇਖੋਗੇ ਕਿ ਜਿਹੜੇ ਹੋਇਆ ਕਿ ਉੱਤਰ ਪ੍ਰਦੇਸ਼ 'ਚ ਬੀਜੇਪੀ ਨੇ ਯੋਗੀ ਆਦਿੱਤਿਆਨਾਥ ਨੇ ਜਿੰਨੇ ਵੀ ਮੁਸਲਮਾਨ ਬੰਦੇ ਸੀਗੇ ਜਿਹੜੇ ਕਿ ਬਾਹੂਬਲੀ ਸੀ, ਸਾਰੇ ਇਹਨਾਂ ਨੇ ਨਿਪਟਾਤੇ। ਸਾਰੇ ਅਤੀਕ ਅਹਿਮਦ ਤੋਂ ਲੈ ਕੇ ਮੁਖਤਾਰ ਅੰਸਾਰੀ ਤੋਂ ਲੈ ਕੇ ਸਾਰੇ ਮਾਰਤੇ, ਬਿੱਲੂ ਸਾਂਡਾ ਤੋਂ ਲੈ ਕੇ ਸਾਰੇ ਮਾਰਤੇ ਇਹਨਾਂ ਨੇ। ਤੇ ਜੇ ਆਪਾਂ ਦੂਜੀ ਸਾਈਡ ਦੇਖੀਏ ਤੇ ਆਪਾਂ ਨੂੰ ਪਤਾ ਕਿ ਯੋਗੀ ਆਦਿੱਤਿਆਨਾਥ ਵੀ ਰਾਜਪੂਤ ਹੈਗਾ, ਤੇ ਇਹ ਜਿਹੜੇ ਰਾਜਪੂਤ ਕ੍ਰਿਮੀਨਲ ਹੈਗੇ ਆ ਇਹਨਾਂ ਨੂੰ ਇਹ ਵਧਾਵਾ ਦੇ ਰਹੇ ਨੇ। ਉੱਥੇ ਜਿਹੜੇ ਜਾਟ ਉਹ ਸੀਗੇ ਬਾਹੂਬਲੀ, ਉਹ ਵੀ ਨਿਪਟਾਤੇ ਇਹਨਾਂ ਨੇ, ਜਿਹੜੇ ਕਿ ਬੇਸਿਕਲੀ ਜੱਟ ਸੀਗੇ ਵੈਸਟ ਯੂਪੀ ਦੇ, ਉਹ ਵੀ ਇਹਨਾਂ ਨੇ ਨਿਪਟਾਤੇ ਜਿਹੜੇ ਬਾਹੂਬਲੀ ਸੀਗੇ। ਤੇ ਸਿਰਫ ਔਰ ਸਿਰਫ ਰਾਜਪੂਤ ਗੈਂਗਸਟਰਸ ਨੂੰ ਇਹ बढ़ावा ਦੇ ਰਹੇ ਹਨ, ਚਾਹੇ ਬਰਜੇਸ਼ ਸਿੰਘ ਹੋਵੇ, ਰਾਜਾ ਭਈਆ ਹੋਵੇ, ਤੇ ਹੁਣ ਇਹ ਬ੍ਰਿਜ ਭੂਸ਼ਣ ਹੋਵੇ। ਇਹ ਸਾਰਿਆਂ ਨੂੰ ਇਹ ਉੱਪਰ ਚੱਕ ਰਹੇ ਨੇ ਤੇ ਇਹਨਾਂ ਨੂੰ ਇੱਕ ਕਲਟ ਫਿਗਰ ਬਣਾ ਰਹੇ ਨੇ। ਤੇ ਉੱਥੇ ਜਿਹੜਾ ਅਵਧ ਤੇ ਪੂਰਵਾਂਚਲ ਵਾਲਾ ਜਿਹੜਾ ਰੀਜਨ ਹੈ ਜਿੱਥੇ ਬਹੁਤ ਜ਼ਿਆਦਾ ਗਰੀਬੀ ਹੈਗੀ ਆ, ਉੱਥੇ ਇਹ ਜਿਹੜਾ ਬਾਹੂਬਲ ਦਾ ਰਾਜ ਹੈਗਾ, ਫਿਊਡਲ ਸਿਸਟਮ ਹੈਗਾ, ਉਹਨੂੰ ਹੀ ਐਸਟੈਬਲਿਸ਼ ਕਰਕੇ ਰੱਖਣਾ ਚਾਹੁੰਦੇ ਨੇ। ਬਾਕੀ ਮੈਂ ਜਿਹੜਾ ਪੂਰਾ ਮੱਧ ਭਾਰਤ ਹੈਗਾ, ਜਿਹੜਾ ਸੈਂਟਰਲ ਇੰਡੀਆ ਹੈਗਾ, ਉੱਥੋਂ ਤੁਰ ਫਿਰ ਕੇ ਪੂਰਾ ਵਾਪਸ ਆ ਗਿਆ। ਪੂਰੇ 8-9 ਦਿਨ ਮੈਂ ਉੱਥੇ ਲਾਏ ਹਨ। ਤੇ ਮੈਂ ਰਾਜਸਥਾਨ ਤੋਂ ਐਂਟਰ ਕੀਤਾ ਸੀਗਾ ਤੇ ਰਾਜਸਥਾਨ ਦੇ
ਪੂਰਾ ਜਿਹੜਾ ਆੜੋਤੀ ਵਾਲਾ ਰੀਜਨ ਹੈਗਾ ਉੱਥੋਂ ਮੈਂ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਡੂੰਗਰਪੁਰ ਬਾਸਵਾੜਾ ਜਿਹੜਾ ਆਦਿਵਾਸੀ ਇਲਾਕਾ ਉਸ ਤੋਂ ਫਿਰ ਮੈਂ ਗੁਜਰਾਤ ਐਂਟਰ ਕਰ ਗਿਆ ਸੀਗਾ, ਦਾਊਦ ਬਨਾਸਕਾਠਾ, ਫਿਰ ਉਸ ਤੋਂ ਬਾਅਦ ਮੈਂ ਮੱਧ ਪ੍ਰਦੇਸ਼ ਐਂਟਰ ਕਰ ਗਿਆ ਸੀਗਾ, ਜ਼ਾਬੂਏ ਤੋਂ ਅਲੀਰਾਜਪੁਰ ਤੇ ਰਾਜਗੜ੍ਹ, ਫਿਰ ਭੋਪਾਲ, ਇੰਦੌਰ, ਵਿਦਿਸ਼ਾ, ਫਿਰ ਮੈਂ ਸਾਂਚੀ ਦੇ ਸਤੂਪ ਵੀ ਦੇਖੇ ਮੈਂ। ਉਸ ਤੋਂ ਬਾਅਦ ਫਿਰ ਮੈਂ ਮੱਧ ਪ੍ਰਦੇਸ਼ ਤੋਂ ਫਿਰ ਮੈਂ ਉੱਤਰ ਪ੍ਰਦੇਸ਼ 'ਚ ਐਂਟਰ ਕਰ ਗਿਆ ਸੀਗਾ ਤੇ ਉੱਤਰ ਪ੍ਰਦੇਸ਼ ਤੋਂ ਫਿਰ ਮੈਂ ਵਾਪਸ ਦਿੱਲੀ ਆ ਗਿਆ ਸੀਗਾ ਤੇ ਅੱਜ ਮੈਂ ਚੰਡੀਗੜ੍ਹ ਵਾਪਸ ਆ ਗਿਆ ਤੇ 8-9 ਦਿਨ ਦਾ ਟ੍ਰਿਪ ਸੀਗਾ। ਇਹਦੇ 'ਚ ਮੇਰਾ ਰੀਜ਼ਨ ਇਹੀ ਸੀਗਾ ਕਿ ਜਿਹੜੇ ਮੱਧ ਭਾਰਤ ਹੈਗਾ, ਜਿਹੜਾ ਸੈਂਟਰਲ ਇੰਡੀਆ ਹੈਗਾ, ਉਹਦੇ 'ਚ ਲੋਕ ਬੀਜੇਪੀ ਨੂੰ ਕਿਉਂ ਵੋਟ ਦਿੰਦੇ ਨੇ ਜਦਕਿ ਇੰਨੀ ਜ਼ਿਆਦਾ ਗਰੀਬੀ ਹੈਗੀ ਆ। ਉੱਥੋਂ ਦੇ ਪਿੰਡਾਂ 'ਚ ਲੋਕ ਬਹੁਤ ਜ਼ਿਆਦਾ ਗਰੀਬ ਹੈਗੇ ਆ, ਜ਼ਿਆਦਾਤਰ ਆਦੀਵਾਸੀ ਵੀ ਹੈਗੇ ਆ ਤੇ ਜਿਹੜੇ ਹੋਰ ਐਗਰੀਕਲਚਰ ਕੌਮਾਂ ਵੀ ਹੈਗੀਆਂ, ਸਾਰਾ ਕੁਝ ਹੈਗਾ ਤੇ ਉਹਨਾਂ 'ਚ ਐਡਾ ਪਸਾਰਾ ਕਿਉਂ ਬੀਜੇਪੀ ਦਾ। ਤਾਂ ਉਹ ਮੈਂ ਸਮਝਣ ਵਾਸਤੇ ਗਿਆ ਸੀਗਾ ਤੇ ਉਹ ਮੈਂ ਦੇਖਿਆ ਵੀ ਉੱਥੇ ਆਰਐਸਐਸ ਨੇ ਬਹੁਤ ਜ਼ਿਆਦਾ ਡੂੰਘਾ ਜਾ ਕੇ ਲੋਕਾਂ ਦੇ ਮਨਾਂ 'ਚ ਕੰਮ ਕੀਤਾ ਹੋਇਆ ਹੈ। ਮੈਂ ਤਾਂ ਇਹ ਕਹਾਂਗਾ ਉੱਤਰ ਪ੍ਰਦੇਸ਼ ਉਹਨਾਂ ਕਮਿਊਨਲ ਨਹੀਂ ਹੈ ਜਿੰਨਾ ਕਮਿਊਨਲ ਮੱਧ ਪ੍ਰਦੇਸ਼ ਹੈ। ਮੱਧ ਪ੍ਰਦੇਸ਼ 'ਚ ਤਾਂ ਈਵਨ ਹਸਪਤਾਲਾਂ ਦੇ ਉੱਤੇ ਵੀ ਇਹਨਾਂ ਨੇ ਆਰੋਗਯਮ ਮੰਦਿਰ ਲਿਖਿਆ ਹੋਇਆ, ਯਾਨੀ ਕਿ ਜਿਹੜਾ ਆਰੋਗਯ ਹੋ ਗਿਆ, ਜਿਹੜਾ ਕਿ ਉਪਚਾਰ ਕਰਨ ਵਾਲਾ ਪੂਰਾ ਹੋ ਗਿਆ, ਤੇ ਮੰਦਿਰ ਲਿਖਿਆ ਹੋਇਆ ਉਹਦੇ ਤੇ ਵੀ। ਸਾਰੇ ਜਿਹੜੇ ਹਸਪਤਾਲ ਸੀ ਕਿ ਮੱਧ ਪ੍ਰਦੇਸ਼ 'ਚ ਈਵਨ ਪੀਐਚਸੀ ਛੋਟੇ ਲੋਕਲ ਜਿਹੜਾ ਕਮਿਊਨਿਟੀ ਹਸਪਤਾਲ ਹੁੰਦੇ ਆ ਉਹ ਵੀ ਇਹਨਾਂ ਨੇ ਭਗਵੇ ਰੰਗ ਦੇ ਰੰਗੇ ਹੋਏ ਹਨ ਤੇ ਚਾਹੇ ਕੋਈ ਝੋਪੜੀ ਹੋਵੇ, ਕੋਈ ਉਹ ਕੱਚਾ ਮਕਾਨ ਹੋਵੇ, ਕੋਈ ਵੀ ਹੋਵੇ, ਉਹਦੇ ਤੇ ਜੈ ਸ਼੍ਰੀ ਰਾਮ ਜ਼ਰੂਰ ਲਿਖਿਆ ਹੋਇਆ ਸੀਗਾ। ਸਾਰਿਆਂ ਦੇ ਧਵਜ ਫਹਿਰ ਰਹੇ ਸੀਗੇ ਤੇ ਜਿਹੜੇ ਮੁਸਲਿਮ ਮਾਈਨੋਰਿਟੀਜ਼ ਤੇ ਆਦਿਵਾਸੀ ਹੈਗੇ ਉਹਨਾਂ 'ਚ ਜਿਹੜਾ ਡਰ ਵੀ ਮੈਂ ਦੇਖਿਆ ਸੈਂਟਰਲ ਇੰਡੀਆ ਦੇ ਮੱਧ ਪ੍ਰਦੇਸ਼ 'ਚ ਖਾਸ ਕਰ। ਤੇ ਇਹ ਐਡਾ ਇਹਨਾਂ ਦਾ ਪੂਰਾ ਉੱਥੇ ਸਲਤਨਤ ਇੱਕ ਹਿਸਾਬ ਨਾਲ ਹਿੰਦੂਤਵਾਦੀ ਕਾਇਮ ਸੈਂਟਰਲ ਇੰਡੀਆ ਦੇ ਵਿੱਚ ਹੋ ਰਹੀ ਹੈ। ਤੇ ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਖਬਰਾਂ ਦਾ ਵਿਸ਼ਲੇਸ਼ਣ। ਕੱਲ ਆਪਾਂ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।